ਹੁਣ ਜਿਹੜੇ ਸਟੇਟ ਆਫ ਹਾਰਮਜ਼ ਤੋਂ ਇਹ ਆ ਰਹੀਆਂ ਵੀ 3 ਸ਼ਿਪਸ ਓਵਰਆਲ ਜਿਹੜੀਆਂ ਉੱਥੇ ਹਮਲੇ ਦਾ ਸ਼ਿਕਾਰ ਜਿਹੜੀਆਂ ਉਹ ਬਣੀਆਂ ਆ। ਸੋ ਥਾਈਲੈਂਡ ਵਾਲੀ ਜਿਹੜੀ ਇਸ ਟਾਈਮ ਬਲਕ ਕੈਰੀਅਰ ਆ, ਉਸ ਦੇ ਵਿੱਚ ਅੱਗ ਜਿਹੜੀ ਉਹ ਲੱਗੀ ਸੀ। ਕਹਿੰਦੇ ਵੀ ਦਰਜਨ ਤੋਂ ਵੱਧ ਜਿਹੜੀਆਂ ਸੀ ਮਾਈਨਸ ਆ ਉਹ ਈਰਾਨ ਨੇ ਡਿਪਲੋਏ ਕੀਤੀਆਂ ਹੈਗੀਆਂ ਸਟ੍ਰੇਟ ਆਫ ਹਾਰਮਜ਼ ਦੇ ਵਿੱਚ। ਅਮਰੀਕਾ ਨੇ ਕੁਝ ਜਿਹੜੀਆਂ ਮਾਈਨਸ ਆ ਉਹਨਾਂ ਨੂੰ ਕਲੀਅਰ ਜਿਹੜਾ ਉਹ ਜ਼ਰੂਰ ਕੀਤਾ ਹੈਗਾ ਆ, ਪਰ ਅਜੇ ਸਾਰੀਆਂ ਜਿਹੜੀਆਂ ਉਹ ਕਲੀਅਰ ਨਹੀਂ ਹੋਈਆਂ ਹੈਗੀਆਂ। ਈਰਾਨ ਦੇ ਜਿਹੜੇ ਅੰਬੈਸਡਰ ਨੇ ਸਾਈਪਰਸ ਦੇ ਵਿੱਚ, ਜਿਹੜਾ ਇਜ਼ਰਾਈਲ ਦੇ ਵਿੱਚ ਦੇ ਨਜ਼ਦੀਕ ਜਿਹੜਾ ਇਹ ਟਾਪੂ ਵਾਲਾ ਮੁਲਕ ਆ, ਉੱਥੇ ਜਿਹੜੇ ਅੰਬੈਸਡਰ ਨੇ ਈਰਾਨ ਦੇ ਅਲੀ ਰਜ਼ਾ ਸਲਾਰੀਅਨ, ਉਹਨਾਂ ਨੇ ਇੱਕ ਅਖਬਾਰ ਗਾਰਡੀਅਨ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਉਹਨਾਂ ਨੂੰ ਲੱਗਦਾ ਵੀ ਜਲਦ ਹੀ ਇਹ ਜਿਹੜੀ ਲੜਾਈ ਆ ਉਹ ਖਤਮ ਹੋਣ ਜਾ ਰਹੀ ਆ। ਕਹਿੰਦਾ ਵੀ ਇਸ ਕਰਕੇ ਨਹੀਂ ਵੀ ਯੂਐਸ ਜਾਂ ਇਜ਼ਰਾਈਲ ਜਿਹੜਾ ਆ ਇਸ ਦੇ ਵਿੱਚ ਜਿੱਤ ਗਏ ਆ, ਪਰ ਕਹਿੰਦੇ ਵੀ ਉਹ ਕਹਿੰਦੇ ਵੀ ਉਹਨਾਂ ਨੂੰ ਲੱਗਦਾ ਨਹੀਂ ਵੀ ਲੰਮਾ ਸਮਾਂ ਯੂਐਸ ਤੇ ਇਜ਼ਰਾਈਲ ਵਾਲੇ ਇਸ ਨੂੰ ਅਫੋਰਡ ਕਰ ਸਕਣਗੇ। ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਹਾਹਾਕਾਰ ਮਚੀ ਪਈ ਆ ਇਸ ਦੇ ਉੱਤੇ, ਮਨੀ ਜਿਹੜੀ ਸਪੈਂਡ ਹੋ ਰਹੀ ਆ ਉਸ ਨੂੰ ਲੈ ਕੇ। ਲੋਕ ਕਹਿੰਦੇ ਆ ਵੀ ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਦੇਸ਼ ਭਗਤੀ ਦੇ ਨਾਂ ਦੇ ਉੱਤੇ ਤੁਸੀਂ ਇਹ ਜਿਹੜੇ ਸਵਾਲ ਵੀ ਨਾ ਜਿਹੜੇ ਉਹ ਕਰੋ, ਪਰ ਧੱਕੇ ਦੇ ਨਾਲ ਲੜਾਈ ਦੇ ਵਿੱਚ ਅਮਰੀਕਾ ਨੂੰ ਜਿਹੜਾ ਉਹ ਲੈ ਕੇ ਗਏ ਨੇ ਮੌਜੂਦਾ ਪ੍ਰਸ਼ਾਸਨ। ਜਵਾਬ ਉਹਨਾਂ ਦੇ ਕੋਲ ਕੋਈ ਨਹੀਂ। ਜਿਹੜੇ ਸਪੈਸ਼ਲ ਐਨਵਾਏ ਵਿਟਕੌਫ ਨੇ, ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਵੀ ਤੁਸੀਂ ਅਮਰੀਕਨਜ਼ ਨੂੰ ਕੀ ਇਸ ਦੇ ਵਿੱਚ ਕਹਿਣਾ ਚਾਹੁੰਦੇ, ਤੇ ਉਹਨਾਂ ਨੂੰ ਕੋਈ ਬੜਾ ਜਵਾਬ ਨਹੀਂ ਆਇਆ। ਜਦੋਂ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਨੂੰ ਪੁੱਛਿਆ ਗਿਆ ਵੀ ਜਿਹੜੇ ਜਿਨ੍ਹਾਂ ਨੂੰ ਪੇ ਚੈੱਕ ਨਹੀਂ ਮਿਲ ਰਹੇ ਵੀ ਉਹ ਜਿਹੜੇ ਉਹ ਕੀ ਕਰਨ, ਵੀ ਲੋਕਾਂ ਦਾ ਹਾਲ ਜਿਨ੍ਹਾਂ ਦਾ ਮਾੜਾ ਆ, ਉਹ ਕਹਿੰਦੇ ਵੀ ਡੈਮੋਕ੍ਰੇਟਾਂ ਨੂੰ ਕਾਲ ਕਰੋ ਤਾਂ ਜੋ ਜਿਹੜੇ DHS ਦੀ ਫੰਡਿੰਗ ਆ ਉਸ ਨੂੰ ਔਨ ਜਿਹੜੀ ਉਹ ਕਰ ਦੇਣ। ਸੋ ਹੁਣ ਉਹਦਾ ਅਫੋਰਡੇਬਿਲਟੀ ਦੇ ਨਾਲ ਕਿੱਦਾਂ ਜਿਹੜਾ ਸੰਬੰਧ ਆ, ਇਹ ਹਾਲ ਦੀ ਘੜੀ ਉਹ ਦੱਸਣ ਦੇ ਵਿੱਚ ਤਾਰਾਂ ਜਿਹੜੀਆਂ ਉਹ ਨਹੀਂ ਜੋੜ ਰਹੇ। ਪਰ ਇਹ ਆ ਵੀ ਹਾਂ, ਇਵੇਸਿਵ ਆਨਸਰ ਜਿਹੜੇ ਆ ਉਹ ਜ਼ਰੂਰ ਆਪਾਂ ਨੂੰ ਹਾਲ ਦੀ ਘੜੀ ਜਿਹੜੇ ਉਹ ਮਿਲ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਹਰਜੋਤ ਸਿੰਘ ਜੀ ਵੀ ਜਿਹੜਾ ਮਿਨਾਬ ਪ੍ਰਾਇਮਰੀ ਸਕੂਲ ਦੇ ਉੱਤੇ ਅਟੈਕ ਹੋਇਆ ਸੀ, ਉਹ ਕਹਿੰਦੇ ਵੀ ਯੂਐਸ ਦੇ ਕੋਲ ਇੱਕ ਪੁਰਾਣੀ ਆਊਟਡੇਟਡ ਜਿਹੜੀ ਇੰਟਰ ਰਿਪੋਰਟ ਦੇ ਕਰਕੇ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਇਹ ਮੰਨਿਆ ਜਾ ਰਿਹਾ ਸੀਗਾ ਵੀ ਉਸ ਸਕੂਲ ਦੇ ਨਜ਼ਦੀਕ ਹੀ ਕਿਤੇ IRGC ਵਾਲਿਆਂ ਦਾ ਕੋਈ ਅੱਡਾ ਜਿਹੜਾ ਉਹ ਸੀਗਾ, ਤੇ ਇਹ ਜਿਹੜੀ ਮਿਜ਼ਾਈਲ ਆ ਉਹ ਅਮਰੀਕਾ ਦੀ ਉਹ ਇਸ ਸਕੂਲ ਦੇ ਉੱਤੇ ਜਿਹੜੀ ਉਹ ਡਿੱਗ ਗਈ, ਜਿਸ ਦੇ ਵਿੱਚ ਤਕਰੀਬਨ 250 ਵਿਦਿਆਰਥੀ ਤੇ ਉੱਥੋਂ ਦੇ ਜਿਹੜੇ ਅਧਿਆਪਕ ਆ ਜਾਂ ਕੰਮ ਕਰਨ ਵਾਲੇ ਆ, ਉਹਨਾਂ ਦੀਆਂ ਉੱਥੇ ਜਿਹੜੀਆਂ ਉਹ ਮੌਤਾਂ ਜਿਹੜੀਆਂ ਉਹ ਹੋਈਆਂ ਸੀਗੀਆਂ। ਸੋ ਕੱਲ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਪੁੱਛਿਆ ਜਿਹੜਾ ਉਹ ਜਾ ਰਿਹਾ ਸੀਗਾ ਵੀ ਟੋਮਾਹਾਕ ਮਿਜ਼ਾਈਲਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ ਆ। ਕਹਿੰਦੇ ਵੀ ਇਹ ਤਾਂ ਕਈ ਮੁਲਕਾਂ ਦੇ ਕੋਲ ਹੈਗੀਆਂ, ਅਸੀਂ ਬਹੁਤ ਨੂੰ ਜਿਹੜੀਆਂ ਉਹ ਵੇਚੀਆਂ ਆ। ਕਹਿੰਦੇ ਵੀ ਹੋ ਸਕਦਾ ਈਰਾਨ ਦੇ ਕੋਲ ਵੀ ਹੋਵੇ। ਫਿਰ ਅਗਲਾ ਸਵਾਲ ਇਹ ਸੀਗਾ ਵੀ ਤੁਹਾਨੂੰ ਕੀ ਲੱਗਦਾ ਵੀ ਈਰਾਨ ਦੇ ਕੋਲ ਟੋਮਾਹਾਕ ਮਿਜ਼ਾਈਲ ਆ, ਵੀ ਇਹ ਕਿੱਦਾਂ ਜਿਹੜੀ ਉਹ ਗੱਲ ਵਾਪਰ ਗਈ, ਵੀ ਦੈਟਸ ਟੂ ਮਚ, ਵੀ ਇਹ ਕਿੱਦਾਂ ਆ। ਸੋ ਕਹਿੰਦੇ ਵੀ ਨਹੀਂ, ਹੋਰ ਮੁਲਕਾਂ ਨੂੰ ਵੀ ਅਸੀਂ ਵੇਚੀਆਂ ਆ। ਸੋ ਉਹਦਾ ਵੀ ਕੋਈ ਸਿੱਧਾ ਜਵਾਬ ਤਾਂ ਨਹੀਂ ਉਹਨਾਂ ਨੇ ਦਿੱਤਾ। ਕਹਿੰਦੇ ਵੀ ਹੁਣ ਇਨਵੈਸਟੀਗੇਸ਼ਨ ਹੋ ਰਹੀ ਆ, ਹੀ ਇਜ਼ ਰੈਡੀ ਟੂ ਲਿਵ ਵਿਦ ਦਾ ਰਿਪੋਰਟ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਆ ਵੀ ਗਲਤੀ ਅਮਰੀਕਾ ਦੇ ਕੋਲੋਂ ਇਹ ਜਿਹੜੀ ਸਕੂਲ ਦੇ ਉੱਤੇ ਅਟੈਕ ਵਾਲੀ ਜਿਹੜੀ ਉਹ ਹੋਈ ਆ, ਤੇ ਉਹ ਕਾਈਂਡ ਆਫ ਅਪੋਲੋਜਾਈਜ਼ ਤਾਂ ਸ਼ਾਇਦ ਭਾਵੇਂ ਉਹ ਨਾ ਕਰਨ, ਪਰ ਕਹਿੰਦੇ ਵੀ ਵੀ ਆਰ ਰੈਡੀ ਟੂ ਲਿਵ ਵਿਦ ਇਟ, ਜੋ ਵੀ ਰਿਪੋਰਟ ਦਾ ਫੈਸਲਾ ਆਊਗਾ। ਜੀ ਬ੍ਰੇਕ ਤੋਂ